ਅਨੀਤਾ ਆਨੰਦ ਦੇ ਨਾਲ ਅਗੇਨ ਸਾਈਡ ਲਾਈਨ ਦੇ ਉੱਤੇ ਜੈਸ਼ੰਕਰ ਦੀ ਮੀਟਿੰਗ। ਜੈਸ਼ੰਕਰ ਮੀਟਸ ਕਾਊਂਟਰਪਾਰਟ ਅਨੀਤਾ ਆਨੰਦ ਔਨ G7 ਸਾਈਡ ਲਾਈਨ, ਡਿਸਕਸਿਸ ਰੀਬਿਲਡਿੰਗ ਇੰਡੀਆ ਕੈਨੇਡਾ ਟਾਈਜ਼। ਇਹ ਜਿਹੜਾ ਵਰਤਾਰਾ ਹੈ ਇਹ ਬਿਲਕੁਲ ਇਵੇਂ ਲੱਗਦਾ ਹੈ ਕਿ ਵੀ ਇਹ ਜਿਹੜੀ ਲਿਬਰਲ ਪਾਰਟੀ ਦੀਆਂ ਜੜ੍ਹਾਂ ਸਿੱਖਾਂ ਦੇ ਵਿੱਚ ਵੀ ਸੀ, ਇਹ ਹੌਲੀ ਹੌਲੀ ਇਹ ਆਪਣੀਆਂ ਜੜ੍ਹਾਂ ਵੀ ਪਟਵਾ ਰਹੇ ਨੇ। ਪੱਲੇ ਇਹਨਾਂ ਦੇ ਕੁਛ ਨਹੀਂ ਹੈ। ਕਾਤਲ ਹੋ, ਮਰਡਰਰ ਹੋ, ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਹੋ, ਅਸੀਂ ਤੁਹਾਨੂੰ ਚੇਜ਼ ਕਰਾਂਗੇ, ਅਸੀਂ ਤੁਹਾਨੂੰ ਜਿਹੜਾ ਹੈ ਉਹ ਜਵਾਬਦੇਹ ਬਣਾਵਾਂਗੇ ਹੀ ਬਣਾਵਾਂਗੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ G7 ਮੀਟਿੰਗ ਬਹਾਨੇ ਨਾਲ ਇੱਕ ਵਾਰ ਫਿਰ ਭਾਰਤ ਦਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਕੈਨੇਡਾ ਆਇਆ ਹੋਇਆ ਹੈ, ਜਿੱਥੇ ਸਾਈਡਲਾਈਨ ਤੇ ਉਸਨੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਮੁਲਾਕਾਤ ਕੀਤੀ। और G7 ਵੈਨਿਊ ਤੇ 6 ਫॉर ਜਸਟਿਸ ਵੱਲੋਂ ਐਸ ਜੈਸ਼ੰਕਰ ਦੇ ਖਿਲਾਫ ਜਿਹੜਾ ਰੋਸ ਵਿਖਾਵਾ ਵੀ ਕੀਤਾ ਜਾ ਰਿਹਾ ਹੈ। ਔਰ ਇਸ ਸੰਬੰਧੀ ਜਿਹੜੇ ਨੇ ਸਿੱਖ ਫੈਡਰੇਸ਼ਨ ਕੈਨੇਡਾ ਨੇ ਪ੍ਰੈਸ ਸਟੇਟਮੈਂਟ ਜਾਰੀ ਕਰਕੇ ਕੈਨੇਡਾ ਸਰਕਾਰ ਨੂੰ ਕੈਨੇਡੀਅਨ ਸਿੱਖਾਂ ਦੇ ਹੱਕਾਂ ਨੂੰ ਕੁਰਬਾਨ ਕਰਕੇ ਭਾਰਤ ਨੂੰ ਵਪਾਰਕ ਤਰਜੀਹ ਦੇਣ ਦੀ ਨਿਖੇਧੀ ਕੀਤੀ ਹੈ ਅਤੇ ਕੁਝ ਮੰਗਾਂ ਵੀ ਕੀਤੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸਮਝਦੇ ਹਾਂ ਵੀ ਜਸਟਿਨ ਟਰੂਡੋ ਇੱਕ ਬੋਲਡ ਮਨੁੱਖੀ ਹੱਕਾਂ ਦਾ ਰਾਖਾ ਪ੍ਰਾਈਮ ਮਿਨਿਸਟਰ ਬਣ ਕੇ ਉਸਨੇ ਹਿਸਟਰੀ ਦੇ ਵਿੱਚ ਔਰ ਖ਼ਾਸ ਤੌਰ 'ਤੇ ਸਿੱਖਾਂ ਦੇ ਦਿਲਾਂ 'ਚ ਆਪਣੀ ਥਾਂ ਬਣਾਈ, ਜਦੋਂ ਕਿ ਉਸਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖਲੋ ਕੇ ਇੰਡੀਅਨ ਸਟੇਟ ਨੂੰ ਸਿੱਧੇ ਤੌਰ 'ਤੇ ਭਾਈ ਹਰਦੀਪ ਸਿੰਘ ਨਿੱਜਰ, ਜਿਨ੍ਹਾਂ ਦੀ ਸ਼ਹਾਦਤ 18 ਜੂਨ 2023 ਨੂੰ ਗੁਰਦੁਆਰਾ ਕੰਪਲੈਕਸ ਦੇ ਵਿੱਚ ਪਾਰਕਿੰਗ ਲੋਟ 'ਚ ਹੋਈ, ਉਸ ਲਈ ਇੰਡੀਅਨ ਸਟੇਟ ਨੂੰ ਜ਼ਿੰਮੇਵਾਰ ਦੱਸਿਆ। ਉਹਨਾਂ ਦੇ 6 ਡਿਪਲੋਮੈਟ, ਜਿਨ੍ਹਾਂ ਦੇ ਵਿੱਚ ਸੰਜੇ ਵਰਮਾ ਉਹਨਾਂ ਦਾ ਹਾਈ ਕਮਿਸ਼ਨਰ ਸ਼ਾਮਲ ਸੀ, ਉਹਨੂੰ ਬਾਹਰ ਕੱਢਿਆ। ਔਰ ਫਿਰ ਜਿਹੜਾ ਇੰਡੀਆ ਨੇ ਜਿਹੜਾ ਉਹ ਉੱਥੋਂ ਉਹਨਾਂ ਦੇ ਡਿਪਲੋਮੈਟ ਕੱਢੇ, ਲੇਕਿਨ ਸਾਰੀਆਂ ਟ੍ਰੇਡ ਟਾਈਜ਼, ਮੁਲਾਕਾਤਾਂ, ਦੂਜੇ ਤੀਜੇ ਉਸ ਦੇ ਉੱਤੇ ਪਰਮਾਨੈਂਟ ਜਿਹੜਾ ਹੈ ਉਹ ਫੁੱਲ ਸਟਾਪ ਲਾ ਦਿੱਤਾ। ਮੰਦੇ ਭਾਗਾਂ ਨੂੰ ਇਕੋਨਮੀ ਦਾ ਮਾੜਾ ਹਾਲ, ਪ੍ਰੈਜ਼ੀਡੈਂਟ ਟਰੰਪ ਦਾ ਦੁਬਾਰਾ ਜਿਹੜਾ ਆਉਣ ਤੋਂ ਪਹਿਲਾਂ ਵੀ ਜਿਹੜਾ ਜਸਟਿਨ ਟਰੂਡੋ ਪ੍ਰਤੀ ਜਿਸ ਕਿਸਮ ਦਾ ਰਵੱਈਆ, ਨਤੀਜਾ ਟਰੂਡੋ ਨੂੰ ਵਿਦਨ ਪਾਰਟੀ ਰਿਜ਼ਾਈਨ ਕਰਨਾ ਪਿਆ, ਪਿੱਛੇ ਹਟਣਾ ਪਿਆ। ਪੋਲੀਟਿਕਸ ਤੋਂ ਹੀ ਹਾਲ ਦੀ ਘੜੀ ਉਹ ਕਿਨਾਰਾਕਸ਼ੀ ਹੈ। ਔਰ ਇਹਦੇ ਬਾਵਜੂਦ ਕਿ ਦੂਸਰੇ ਪਾਸੇ ਕੰਜ਼ਰਵੇਟਿਵ ਪਾਰਟੀ ਜਿਹਨੂੰ ਇੰਡੀਅਨ ਸਟੇਟ ਬਿਲਡ ਕਰ ਰਹੀ ਸੀ, ਜਿਸ ਬਾਰੇ ਉਹਨਾਂ ਦੇ ਆਪਣਾ ਜਸਟਿਸ ਹੌਕ ਕਮਿਸ਼ਨ ਔਰ ਦੂਸਰਾ ਵੀ ਕਿਵੇਂ ਫੈਡਰਲ ਇਲੈਕਸ਼ਨਾਂ 'ਚ ਪਾਰਟੀ ਲੀਡਰਸ਼ਿਪ ਦੀ ਇਲੈਕਸ਼ਨਾਂ 'ਚ ਇੰਡੀਅਨ ਏਜੰਸੀਆਂ ਦੀ ਇੰਟਰਫੀਅਰੈਂਸ ਹੈ, ਉਹ ਬਣਦਾ ਰਹਿ ਗਿਆ। ਔਰ ਮਿਸਟਰ ਮਾਰਕ ਕਾਰਨੀ, ਬੈਂਕਰ, ਜਿਹੜਾ ਕਿ ਜਿਹਦੇ ਇੰਡੀਅਨ ਕਨੈਕਸ਼ਨ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਸ਼ੱਕ ਹੈ ਕਿ ਵੀ ਕਿਸ ਲੈਵਲ 'ਤੇ ਉਹਦਾ ਲੜਕਾ ਕੰਮ ਕਰਦਾ ਉਹਨਾਂ ਦੇ ਲਈ, ਕਿ ਕੀ ਕਰਦਾ। ਸੋ ਉਹਨੇ ਜਿਹੜਾ ਬਿਲਕੁਲ ਯੂ ਟਰਨ ਮਾਰਦਿਆਂ ਭਾਰਤ ਵੱਲ ਅਗੇਨ ਦੋਸਤੀ ਦਾ ਹੱਥ ਹੀ ਨਹੀਂ ਵਧਾਇਆ, ਜਿਸ ਲੈਵਲ ਦੇ ਉੱਤੇ ਜਿਹੜਾ ਉਹ ਮੋਦੀ ਨੂੰ ਔਰ ਦੂਸਰੇ ਨਾਲ ਮੁਲਾਕਾਤ ਵੀ। ਔਰ ਕਿਉਂਕਿ ਇਸ ਪੀਰੀਅਡ 'ਚ ਇਕੱਲਾ ਇਹੀ ਨਹੀਂ ਵੀ ਜਸਟਿਨ ਟਰੂਡੋ ਨੇ ਇਸ ਨੂੰ ਸਾਹਮਣੇ ਲਿਆਂਦਾ, ਅਜੇ ਤਾਂ ਅਸੀਂ 4 ਦਿਨ ਪਹਿਲਾਂ ਡਿਸਕਸ ਕਰਕੇ ਹਟੇ ਹਾਂ, ਕਿਉਂਕਿ ਬਲੂਮਬਰਗ ਜਿਹੜਾ ਓਰੀਜਨਲਸ ਨੇ ਜਿਹੜੀ ਡਾਕੂਮੈਂਟਰੀ ਸਾਹਮਣੇ ਲਿਆਂਦੀ, ਉਹਦੇ 'ਚ ਸਾਹਮਣੇ ਆਇਆ ਕਿ ਭਾਈ ਇਹ ਜਿਹੜੀਆਂ 3 ਸ਼ਖਸੀਅਤਾਂ, ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ, ਉਹਨਾਂ ਦੀ ਤਾਂ ਸ਼ਹੀਦੀ ਹੋਈ, ਗੁਰਪ੍ਰਸਾਦ ਸਿੰਘ ਪੰਨੂ ਉਹਨਾਂ ਦਾ ਬਚਾਅ ਹੋਇਆ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਦੀ ਵਜ੍ਹਾ ਕਰਕੇ। ਇਹ ਤਾਂ ਬਰੀਫ ਹੀ ਬ੍ਰਿਟਿਸ਼ ਇੰਟੈਲੀਜੈਂਸ ਨੇ ਉਹ ਪਿਕ ਕੀਤਾ ਸਾਰਾ ਆਪਣੇ ਹੀਅਰਿੰਗ ਸੈਂਟਰ ਤੋਂ ਕਿ ਵੀ ਕਰ ਕੀ ਰਹੇ ਨੇ, ਅਜੀਤ ਡੋਵਲ ਦੂਜਾ। ਸੋ ਈਵਨ ਇਹ ਲੇਟੈਸਟ ਇਨਕਸ਼ਾਫ ਹੀ ਕਾਫੀ ਸੀ ਕਿ ਵੀ ਜੇ ਕੈਨੇਡਾ ਦੀ ਸਰਕਾਰ ਦੀ ਨੂੰ ਜਿਹੜਾ ਕੋਈ ਵੀ ਜਿਹੜਾ ਕੈਨੇਡੀਅਨ ਸਿਟੀਜ਼ਨਸ ਦਾ ਡੁੱਲਿਆ ਖੂਨ, ਭਾਵੇਂ ਉਹ ਸਿੱਖ ਹੈ ਜਾਂ ਕੋਈ ਵੀ ਹੈ, ਉਸ ਨਾਲ ਥੋੜ੍ਹਾ ਬਹੁਤ ਵੀ ਜਿਹੜਾ ਹੈ ਉਹ ਲਗਾਵ ਹੁੰਦਾ ਕਿ ਭਾਈ ਉਹ ਸਾਡੇ ਸ਼ਹਿਰੀ ਨੇ। ਤੇ ਈਵਨ ਇਸ ਸਟੇਜ ਦੇ ਉੱਤੇ ਹਾਲਾਂਕਿ G7 ਮੀਟ ਕੋਈ ਮਾਨੇ ਨਹੀਂ ਰੱਖਦੀ ਹੁਣ, ਉਹਦੇ ਲਈ ਐਸ ਜੈਸ਼ੰਕਰ ਆਇਆ। ਆਲਰੇਡੀ ਟਰੰਪ ਨੇ ਫਿਰ ਝਟਕਾ ਦਿੱਤਾ ਹੋਇਆ ਕੈਨੇਡਾ ਨੂੰ ਕਿ ਜੀ ਤੁਸੀਂ ਰੀਗਨ ਦੀ ਐਡ ਰਨ ਕੀਤੀ, ਉਹਨੇ ਕਿਹਾ ਇੰਨੇ % ਹੋਰ ਟੈਰਿਫ। ਸੋ ਇਹਦੇ 'ਚੋਂ ਨਿਕਲਣਾ ਨਿਕਾਣਾ ਕੁਛ ਨਹੀਂ ਹੈ। ਜਿਹੜਾ ਮਾਰਕੋ ਰੂਬੀਓ ਵੀ ਗਿਆ, ਅਮਰੀਕਾ ਦਾ ਫੋਰਨ ਮਿਨਿਸਟਰ, ਐਸ ਜੈਸ਼ੰਕਰ ਹੈ ਦੂਜਾ। ਅਨੀਤਾ ਆਨੰਦ ਦੇ ਨਾਲ ਅਗੇਨ ਸਾਈਡ ਲਾਈਨ ਦੇ ਉੱਤੇ ਜੈਸ਼ੰਕਰ ਦੀ ਮੀਟਿੰਗ। ਜੈਸ਼ੰਕਰ ਮੀਟਸ ਕਾਊਂਟਰਪਾਰਟ ਅਨੀਤਾ ਆਨੰਦ ਔਨ G7 ਸਾਈਡ ਲਾਈਨਸ, ਡਿਸਕਸਿਸ ਰੀਬਿਲਡਿੰਗ ਇੰਡੀਆ ਕੈਨੇਡਾ ਟਾਈਜ਼। ਇਹ ਆਪਣਾ ਇਹਨਾਂ ਨੇ ਸ਼ੁਰੂ ਕੀਤਾ ਹੈ
ਦੁਬਾਰਾ ਇਸ ਦੇ ਉੱਤੇ ਮੈਂ ਸਮਝਦਾ ਵੀ ਸਿੱਖਸ ਫਾਰ ਜਸਟਿਸ ਨੇ ਰਾਈਟਲੀ ਪੂਰਾ 48 ਘੰਟੇ ਦਾ ਹੀ ਪੂਰਾ ਪ੍ਰੋਟੈਸਟ, ਜਿੱਥੇ ਮਾਈਨਸ ਟੈਂਪਰੇਚਰ ਹੈ ਉੱਥੇ ਸਿੰਘ ਡਟੇ ਹੋਏ ਨੇ ਖਾਲਿਸਤਾਨ ਦੇ ਝੰਡੇ, ਔਰ ਇਹ ਦੱਸਣ ਲਈ ਕਿ ਵੀ ਅਸੀਂ ਇਹ ਜਿਹੜੇ ਤੁਸੀਂ ਕਾਤਲ ਹੋ, ਮਰਡਰਰ ਹੋ, ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਹੋ, ਅਸੀਂ ਤੁਹਾਨੂੰ ਚੇਜ਼ ਕਰਾਂਗੇ, ਅਸੀਂ ਤੁਹਾਨੂੰ ਜਿਹੜਾ ਹੈ ਉਹ ਜਵਾਬਦੇਹ ਬਣਾਵਾਂਗੇ ਹੀ ਬਣਾਵਾਂਗੇ। ਪਰ ਜਿਹੜਾ ਕੈਨੇਡੀਅਨ ਗਵਰਨਮੈਂਟ ਦਾ ਰਵੱਈਆ ਹੈ, ਹਾਲਾਂਕਿ ਕੁਦਰਤੀ ਪਿਛਲੇ ਹਫਤੇ ਕਿਸੇ ਨੇ ਇਹ ਹਿਸਟੋਰੀਕਲ ਫੈਕਟ ਕੱਢਿਆ ਕਿ ਵੀ ਇੱਕ ਸਟੇਜ ਦੇ ਉੱਤੇ ਬ੍ਰਿਟਿਸ਼ ਆਫੀਸ਼ੀਅਲਸ ਨੇ ਨੂੰ ਇੰਡੀਆ ਦੇ ਵਿੱਚ ਜਿਹੜਾ ਉਹ ਲੈਟਰ ਲਿਖਿਆ ਸੀ ਕੈਨੇਡਾ ਦਾ ਪਹਿਲਾ ਪ੍ਰਾਈਮ ਮਿਨਿਸਟਰ 1867 ਦੇ ਵਿੱਚ ਸੀ, ਸੈਂਡ ਮੀ ਐਨ ਆਰਮੀ ਆਫ 6। 1867 ਦੇ ਵਿੱਚ ਕੈਨੇਡਾ ਨੂੰ ਇਹ ਫੀਅਰ ਸੀ ਕਿ ਅਮਰੀਕਾ ਜਿਹੜਾ ਕੈਨੇਡਾ ਐਨੈਕਸ ਕਰ ਸਕਦਾ, ਭੇਜ ਸਕਦਾ, ਔਰ ਇਹ ਜਿਹੜਾ ਕੈਨੇਡਾਜ਼ ਇਨ 1867 Canada's first Prime Minister feared war with US after Confederation. His solution, sign of interrogation, a letter to British officials in India. India can do us yeoman's service by sending an army of 6 to hold San Francisco as security for Montreal and Canada. ਉਹਨੇ ਕਿਹਾ ਕਿ ਜੀ ਸਿੱਖਾਂ ਦੀ ਕੰਟੀਜੈਂਟ, ਇਹ 1867 ਦੀ ਗੱਲ ਹੈ ਕਿ ਵੀ ਇਹ, ਔਰ ਇਹ ਜਿਹੜਾ ਮੈਂ ਆਪਣੇ ਕਹਾਂਗਾ ਟੈਕਨੀਕਲ ਟੀਮ ਨੂੰ ਦਿਖਾ ਵੀ ਦੇਣ, ਇਹ ਪਹਿਲਾ ਪ੍ਰਾਈਮ ਮਿਨਿਸਟਰ ਹੈ ਜੋ ਕੈਨੇਡਾ ਦਾ, ਔਰ ਬ੍ਰਿਟਿਸ਼ ਕਿਉਂਕਿ ਕਾਲੋਨੀ ਸੀ ਉਹਨਾਂ ਨੂੰ ਕਹਿ ਰਹੇ ਵੀ ਸਿੱਖ ਫੌਜ ਭੇਜੋ ਅਮਰੀਕਾ ਦੇ ਨਾਲ ਲੜਨ ਦੇ ਲਈ, ਸਾਡੇ ਕੋਲ ਨਹੀਂ ਹੈ ਇੰਡੀਆ ਕੈਨ, ਇਹ ਸਾਡੇ ਤੁਸੀਂ ਬਹੁਤ ਸਰਵਿਸ ਕਰੋਗੇ ਜੇ ਸਿੱਖ ਭੇਜੋ ਜਿਹੜੇ ਕਿ ਸੈਨ ਫਰਾਂਸਿਸਕੋ ਨੂੰ ਹੋਲਡ ਕਰ ਸਕਦੇ ਨੇ, ਔਰ ਸੈਨ ਫਰਾਂਸਿਸਕੋ ਨੂੰ ਜਿਹੜੇ ਜੇ ਉਹ ਕਾਬੂ ਕਰਦੇ ਨੇ ਉਹ ਮੌਂਟਰੀਆਲ ਦੀ ਜਿਹੜੀ ਹੈ ਉਹ ਸੇਫਟੀ ਹੋਏਗੀ ਕੈਨੇਡਾ। ਹੁਣ ਕਿੱਥੇ ਤਾਂ ਇੱਕ ਪਾਸੇ ਬਾਕੀ ਕੈਨੇਡਾ 'ਚ ਸਿੱਖਾਂ ਦੀ ਕੰਟਰੀਬਿਊਸ਼ਨ ਕੀ ਹੈ, ਪਰਸੀਕਿਊਸ਼ਨ ਦੀ ਕਹਾਣੀ, ਗੁਰੂ ਨਾਨਕ ਜਹਾਜ਼, ਪ੍ਰੀਵੀਅਸਲੀ ਕਾਮਾਗਾਟਾ ਮਾਰੂ, ਇਹ ਸਾਰਾ ਪਾਰਟ ਆਪਣੇ ਆਪ ਦੇ ਵਿੱਚ ਚੱਲਦਾ, ਪਰ ਇਹ ਜਿਹੜਾ ਵਰਤਾਰਾ ਹੈ ਇਹ ਬਿਲਕੁਲ ਇਵੇਂ ਲੱਗਦਾ ਕਿ ਵੀ ਇਹ ਜਿਹੜੀ ਲਿਬਰਲ ਪਾਰਟੀ ਦੀਆਂ ਜੜ੍ਹਾਂ ਸਿੱਖਾਂ ਦੇ ਵਿੱਚ ਵੀ ਸੀ, ਇਹ ਹੌਲੀ ਇਹ ਆਪਣੀਆਂ ਜੜ੍ਹਾਂ ਵੀ ਪਟਵਾ ਰਹੇ ਨੇ, ਪੱਲੇ ਇਹਨਾਂ ਦੇ ਕੁਛ ਨਹੀਂ ਹੈ। ਔਰ ਇਸ ਦੇ ਉੱਤੇ ਸਿੱਖ ਫੈਡਰੇਸ਼ਨ UK ਨੇ ਜਿਹੜਾ ਉਹ ਕਾਫੀ ਸਟਰੋਂਗ, ਸਿੱਖ ਫੈਡਰੇਸ਼ਨ ਕੈਨੇਡਾ, UK ਨੇ ਆਪਣੇ ਤੌਰ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ, ਔਰ ਜੋ ਲੇਬਰ ਗਵਰਨਮੈਂਟ ਹੈ UK ਦੀ, ਜਿਹੜੀ ਅਵਤਾਰ ਸਿੰਘ ਖੰਡੇ ਦੀ ਹੁਣ ਜਿਹੜੀ ਬਲੂਮਬਰਗ ਓਰੀਜਨਲਸ ਨੇ ਸਟੋਰੀ ਦਿੱਤੀ ਕਿ ਭਾਈ ਉਹ ਤਾਂ ਉਹਦਾ ਜਿਹੜਾ ਉਹ ਔਨ ਏਜੰਡਾ ਸੀ ਉਹਨਾਂ ਦੇ, ਉਹਦਾ ਮਰਡਰ ਉਹਨਾਂ ਨੇ ਹੀ ਕੀਤਾ। ਇਸ ਦੇ ਉੱਤੇ ਉਹਨਾਂ ਦੇ ਮਾਈਕਲ ਪੌਲਕ ਜਿਹੜਾ ਅਵਤਾਰ ਸਿੰਘ ਖੰਡੇ ਦਾ ਫੈਮਿਲੀ ਜਿਹੜਾ ਉਹਨਾਂ ਦਾ ਵਕੀਲ ਹੈ, ਉਹਨੇ ਹੁਣ ਦੁਬਾਰਾ ਮੰਗ ਕੀਤੀ ਹੈ। ਉਹਨੇ ਕਿਹਾ ਕਿ ਵੀ ਆਈ ਰਿਪਰੈਜ਼ੈਂਟ ਫੈਮਿਲੀ ਆਫ ਅਵਤਾਰ ਸਿੰਘ ਖੰਡਾ whose suspicious death in hospital was celebrated by Indian state machinery। ਵੀ ਉਦੋਂ ਉਹਨਾਂ ਨੇ ਗੋਬਰ ਆਰੀਆ ਤੋਂ ਲੈ ਕੇ ਸਭ ਨੇ ਜਿਹੜੇ ਨਾਨ ਸਟੇਟ ਐਕਟਰ ਨੇ ਸੈਲੀਬ੍ਰੇਟ ਕੀਤੀ। ਹੁਣ ਉਹਨੇ ਇਹ ਵਕੀਲ ਦਾ ਕਹਿਣਾ ਮਾਈਕਲ ਪੌਲਕ ਦਾ ਕਿ ਬਲੂਮਬਰਗਸ ਰਿਪੋਰਟ ਨਾਓ ਸ਼ੋ that there is relevant information held by authorities in relation to India's conspiracy to kill him। ਅਸੀਂ ਕਿਹਾ ਸੀ ਕਿ ਰਿਸ਼ੀ ਸੋਨਕ ਵਾਰ ਕ੍ਰਿਮੀਨਲ ਹੈ, ਉਹਦੇ ਤੇ ਵਕੀਲ ਨੇ ਵੀ ਉਹਦਾ ਨੋਟਿਸ ਲਿਆ ਕਿ ਵੀ ਇਹ ਉਹਨਾਂ ਕੋਲ ਇੰਟੈਲੀਜੈਂਸ ਰਿਪੋਰਟ ਹੈ ਜਿਹਨੂੰ ਉਹਨਾਂ ਨੇ ਲੁਕੋਇਆ ਹੋਇਆ। ਵੀ ਰਿਪੀਟ ਅਵਰ ਕਾਲ ਫॉर ਇਨਕੁਐਸਟ which can be turned into an inquiry if needed, ਕਿ ਵੀ ਇਨਕੁਐਸਟ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਰਿਆਂ ਨੂੰ ਪਾਓ। ਸਿੱਖ ਫੈਡਰੇਸ਼ਨ ਨੇ ਜਿਹੜਾ ਅਨੀਤਾ ਆਨੰਦ ਦੇ ਨਾਲ ਨੂੰ ਜਿਹੜਾ ਉਸ ਦੀ ਮੁਲਾਕਾਤ ਹੈ ਐਸ ਜੈ ਸ਼ੰਕਰ ਨੂੰ ਸੱਦਣਾ ਹੈ, ਇੰਡੀਆ ਨਾਲ ਟ੍ਰੇਡ ਰਿਲੇਸ਼ਨਸ਼ਿਪ ਹੈ, ਉਹਦੇ 'ਚ ਉਹਨਾਂ ਨੇ ਕਿਹਾ ਸਿੱਖ ਫੈਡਰੇਸ਼ਨ ਨੇ Indian government's violence against the Sikh community continues today through a nexus of Indian gangs। ਵੀ ਗੈਂਗਸ ਔਰ ਇਸ ਵੇਲੇ ਸਰੀ ਤੋਂ ਲੈ ਕੇ ਟੋਰਾਂਟੋ ਤੱਕ ਫਿਰੌਤੀਆਂ ਦਾ ਸਿਲਸਿਲਾ ਬਹੁਤ ਤੇਜ਼ੀ ਨਾਲ ਚੱਲ ਰਿਹਾ। ਉਹਨਾਂ ਨੇ ਕਿਹਾ ਜੀ ਇਹ ਜਾਰੀ ਹੈ। ਰਾਦਰ ਦੈਨ ਡੈਮੋਨਸਟ੍ਰੇਟਿੰਗ ਅਕਾਊਂਟੇਬਿਲਿਟੀ, ਜੈ ਸ਼ੰਕਰ's newest high commissioner to Canada still refuses to take any responsibility for Indian violence, alleging that it is a Canadian problem। ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਇਹ ਹੋ ਰਿਹਾ ਤੁਹਾਡੀਆਂ ਗੈਂਗਾਂ ਨੇ, ਇਹ ਕਹਿੰਦਾ ਜੀ ਕੈਨੇਡੀਅਨ ਦੀ ਪ੍ਰੋਬਲਮ ਹੈ। In the absence of any public accountability for India's violent attack on Sikh community and without a shred of transparency on how Canada continues to respond,
this week's engagement with Indian officials normalize impunity and undermine public trust in the government of Canada ਕਿ ਇਹਦੇ ਬਾਵਜੂਦ ਨਾ ਉਹ ਗੈਂਗਸਟਰ ਰੁਕੇ ਨਾ ਕੋਈ ਇੰਡੀਆ ਦੀ ਅਕਾਊਂਟੇਬਿਲਿਟੀ ਹੈ ਤੇ ਕੈਨੇਡਾ ਜਿਹੜਾ ਉਹ ਇੰਟਰੈਕਟ ਕਰ ਰਿਹਾ ਹੈ ਉਹਨਾਂ ਦੇ ਇੰਡੀਅਨ ਅਫੀਸ਼ੀਅਲਸ ਨਾਲ ਉਹਨਾਂ ਦੇ ਫੋਰਨ ਮਿਨਿਸਟਰ ਨਾਲ ਔਰ engagement must follow public accountability and transparency not precede it ਕਿ ਬਈ ਇਹ ਜਿਹੜੀ engagement ਤਾਂ ਹੋਏ ਜੇ ਪਹਿਲਾਂ ਉਹਦੀ ਅਕਾਊਂਟੇਬਿਲਿਟੀ ਔਰ ਉਹਦੀ ਜਵਾਬਦੇਹੀ ਹੋਏ ਔਰ ਇਸ ਨੂੰ ਮਨਿੰਦਰ ਸਿੰਘ ਜਿਹੜੇ ਨੈਸ਼ਨਲ ਸਪੋਕਸਪਰਸਨ ਨੇ ਸਿੱਖ ਫੈਡਰੇਸ਼ਨ ਦੇ ਉਹਨਾਂ ਨੇ ਇਸ ਦੇ ਉੱਤੇ ਲਾਈਨ ਲਈ ਹੈ 4 ਉਹਨਾਂ ਨੇ ਮੁੱਖ ਤੌਰ ਤੇ ਡਿਮਾਂਡਸ ਕੀਤੀਆਂ ਨੇ ਕੈਨੇਡਾ ਦੀ ਗਵਰਨਮੈਂਟ ਤੋਂ ਕਿ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ ਬਿਠਾਓ ਜਿਹੜਾ ਰਿਵਿਊ ਕਰੇ ਉਹ ਸਰਕਮਸਟੈਂਸਸ ਦੇ ਜਿਹੜੇ ਭਾਈ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਤੱਕ ਪਹੁੰਚੇ ਔਰ ਐਨੀ ਰਿਲੇਟਡ ਕੋਇਰਸਿਵ ਔਰ ਵਾਇਲੈਂਟ ਐਕਟੀਵਿਟੀ ਲਿੰਕ ਟੂ ਏਜੰਟਸ ਆਫ ਦਾ ਗਵਰਨਮੈਂਟ ਆਫ ਇੰਡੀਆ ਵੀ ਇਹਦੇ ਤੇ ਜਿਹੜਾ ਉਹ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ ਤਾਂ ਕਿ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਆਲੇ ਦੁਆਲੇ ਦੇ ਸਰਕਮਸਟੈਂਸ ਕਿੱਥੇ ਕੀ ਇਗਨੋਰ ਹੋਇਆ ਇਹ ਸਾਹਮਣੇ ਆਏ ਫਿਰ ਇਹ ਹੈ ਕਿ ਇਨਸ਼ੋਰ ਦਾ ਕੰਪਲੀਸ਼ਨ ਆਫ ਸਟੱਡੀ ਬਾਈ ਸਟੈਂਡਿੰਗ ਕਮੇਟੀ ਔਨ ਪਬਲਿਕ ਸੇਫਟੀ regarding electoral interference and criminal activities in Canada by agents of the government of India ਜਿਹੜੀ ਜਸਟਿਸ ਹੋ ਕਮਿਸ਼ਨ ਇਨਕੁਆਰੀ ਤਾਂ ਉਹਦੀ ਲਿਮਿਟਡ ਸੀ ਫੈਡਰਲ ਲੀਡਰਸ਼ਿਪ ਲੈਵਲ ਦੇ ਉੱਤੇ ਜਾਂ ਇਲੈਕਸ਼ਨਾਂ 'ਚ 2019 ਔਰ 2021 ਦੀਆਂ ਇਸ ਨੂੰ ਜਿਹੜੀ ਹੈ ਸਟੈਂਡਿੰਗ ਕਮੇਟੀ ਦੇ ਸਾਹਮਣੇ ਇਸ ਸਾਰੀ ਸਟੱਡੀ ਨੂੰ ਕੰਪਲੀਟ ਕੀਤਾ ਜਾਏ ਤਾਂ ਕਿ ਜਿਹੜੀਆਂ ਕ੍ਰਿਮੀਨਲ ਐਕਟੀਵਿਟੀਜ਼ ਸੀ ਕੈਨੇਡਾ 'ਚ ਇੰਡੀਅਨ ਏਜੰਟਸ ਦੀਆਂ ਔਰ ਇਲੈਕਟਰਲ ਇੰਟਰਫੇਰੈਂਸ ਇਸ ਦਾ ਪੂਰਾ ਜਿਹੜਾ ਉਸ ਤੋਂ ਪਰਦਾ ਚੁੱਕਿਆ ਜਾ ਸਕੇ ensure parliament subcommittee on international human rights conducts a comprehensive study on the human rights situation in India to properly inform parliament and Canadians ਕਿ ਇੰਡੀਆ ਜਿਹਨੇ ਬਹੁਤ ਕੁਝ ਲੁਕੋਇਆ ਹੋਇਆ ਹੈ ਪਾਰਲੀਮੈਂਟ ਦੀ ਸਬ ਕਮੇਟੀ ਇੰਟਰਨੈਸ਼ਨਲ ਹਿਊਮਨ ਰਾਈਟਸ ਦੀ ਕੰਪਰੈਹੈਂਸਿਵ ਸਟੱਡੀ ਕਰੇ ਵੀ ਇੰਡੀਆ 'ਚ ਹੋ ਕੀ ਰਿਹਾ ਹੈ ਸਿੱਖਾਂ ਦੇ ਨਾਲ ਔਰ ਦੂਸਰੀਆਂ ਘੱਟ ਗਿਣਤੀਆਂ ਦੇ ਨਾਲ ਅਖੀਰਲੇ make any prospective engagement or trade talks with India contingent on India's cooperation with the ongoing criminal investigation and fully informed by the results of these studies ਕਿ ਇਹਨੂੰ ਲਿੰਕ ਕਰੋ ਜੋ ਵੀ ਇੰਡੀਆ ਦੇ ਨਾਲ ਟ੍ਰੇਡ ਟਾਕ ਜਾਂ ਕਰਨੇ ਇੰਡੀਆ ਦੀ ਕੋਆਪਰੇਸ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਵਿੱਚ ਔਰ ਜਿਹੜੀ ਵੀ ਉਹਨਾਂ ਦੀ ਕੋਆਪਰੇਸ਼ਨ ਹੈ ਉਹਨੂੰ ਓਪਨ ਕਰੋ ਸੋ ਅਸੀਂ ਫੁੱਲੀ ਸਪੋਰਟ ਕਰਦੇ ਹਾਂ ਜਿਹੜੀ ਪੋਜੀਸ਼ਨ ਸਿੱਖ ਫੈਡਰੇਸ਼ਨ ਕੈਨੇਡਾ ਨੇ ਲਈ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇੱਥੇ ਲੈਣੇ ਬ੍ਰੇਕ ਫਿਓਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ